ਇਹ ਕੀ ਦਿਖਾ ਰਹੇ ਹੋ? ਇਹ ਬੰਦਾ ਲਪੇਟ ਕੇ ਆਪਣਾ ਲੱਤ ਲੈ ਕੇ ਆਇਆ ਸੀ ਝੰਡੇ 'ਚ। ਅੱਛਾ, ਇਹਨਾਂ ਲੋ ਡੁੱਲਿਆ। ਹਾਂ, ਪੂਰੀ ਆ ਚੀਜ਼ ਆ ਸਾਰੀ ਫਟੀ ਹੋਈ ਸੀ। ਤਾਂ ਇਹ ਛੋਟੀ ਜੀ ਵੈਨ ਹੈ, ਐਂਬੂਲੈਂਸ ਹੈਗੀ ਆ ਕਿਸਾਨਾਂ ਦੀ, ਤੇ ਕਿਸਾਨ ਅੱਜ ਜਿਹੜੇ ਵੀ ਫੱਟੜ ਹੋ ਰਹੇ ਸੀ, ਇੱਕ ਟਰਾਲੀ ਵੀ ਸੀਗੀ, ਉਹ ਟਰਾਲੀ ਔਰ ਹੀ ਮੈਂ ਮੇਰੇ ਸਹਿਯੋਗੀ ਨਾਲ ਕਹਾਂਗਾ ਕਿ ਉਹ ਮੇਰੇ ਨਾਲ ਚੱਲਣ ਤੇ ਉਹ ਟਰਾਲੀ ਵੀ ਦਿਖਾਣ ਕਿ ਜਿਹੜੀ। ਹਾਂਜੀ, ਪੌਣੇ 8 ਵਜੇ ਤੱਕ ਹੁਣ ਤੱਕ ਵੀ ਟੀਅਰ ਗੈਸ ਦੇ ਗੋਲੇ ਚੱਲ ਰਹੇ ਆ। ਤੁਸੀਂ ਕਿੰਨੇ ਵਜੇ ਆ ਗਏ ਸੀਗੇ? ਅਸੀਂ ਜਿਹੜੇ ਪਹਿਲਾਂ ਵਾਲੇ ਆ 10:30 11 ਵਜੇ ਤੋਂ ਇਹ ਕੰਮ ਸ਼ੁਰੂ ਹੋ ਰੱਖਿਆ ਸਵੇਰ ਦਾ। ਹਾਂ, सेवा लगातार चल रही है। लोग फटे हुए आ रहे ने, रौंद दिखा रहे ने, 315 बोर का रौंद दिखाया उन्होंने। ये मैं अपनी अखा नाल देख के हटे जी, कोई मनगढ़ंत गल नहीं बोल रहा है ना। बजुर्गों के इन्ने फट बजे हुए, गर्दना फटियां हुई हैं, मतलब कि देख के दिल रो रहा जी कि ये सच्ची साडे नाल हो रहा है। हुण भारत ਅਸੀਂ ਸੰਭੂ ਬਾਰਡਰ ਤੇ ਹੈਗੇ ਆ ਤੇ ਸਾਡੇ ਨਾਲ ਨੇ ਖੇਤੀਬਾੜੀ ਮਾਹਰ ਰਮਨਦੀਪ ਮਾਨ। ਇਹਨਾਂ ਨਾਲ ਗੱਲ ਕਰਾਂਗੇ ਕਿ ਕਿਸਾਨ ਕੀ ਮੁੱਦੇ ਲੈ ਕੇ ਦਿੱਲੀ ਜਾ ਰਹੇ ਨੇ ਤੇ ਕੱਲ ਦੀ ਕੀ ਸਟ੍ਰੈਟੇਜੀ ਰਹੂਗੀ। ਇਹ ਜਿਹੜੇ ਸਰਕਾਰ ਨਾਲ ਗੱਲਬਾਤ ਹੋਈ ਸੀ ਉਸ ਮੀਟਿੰਗ 'ਚ ਵੀ ਸ਼ਾਮਿਲ ਸੀਗੇ। ਸਭ ਤੋਂ ਪਹਿਲਾਂ ਤਾਂ ਕੱਲ ਜਿਹੜੀ ਮੀਟਿੰਗ ਹੋਈ ਸੀ ਉਹਦੇ 'ਚ ਤੁਸੀਂ ਸ਼ਾਮਿਲ ਸੀਗੇ, ਤੁਹਾਡੀ ਗੱਲਬਾਤ ਕਿਉਂ ਨਹੀਂ ਬਣੀ? ਸਰਕਾਰ ਤਾਂ ਇਹ ਨੈਰੇਟਿਵ ਪੁਸ਼ ਕਰ ਰਹੀ ਹੈ ਕਿ ਜਿਹੜੇ ਕਿਸਾਨ ਆਗੂ ਹੈਗੇ ਉਹ ਮੀਟਿੰਗ ਛੱਡ ਕੇ ਚਲੇ ਗਏ, ਅਸੀਂ ਤਾਂ ਉਹਨਾਂ ਨੂੰ ਸਾਰੀ ਚੀਜ਼ਾਂ ਦੇਣਾ ਚਾਹੁੰਦੇ ਸੀਗੇ। ਕੀ ਗੱਲਬਾਤ ਚੱਲੀ? ਗੱਲ ਬਿਲਕੁਲ ਨਹੀਂ ਗਏ। ਮੀਟਿੰਗ ਤਾਂ ਚੱਲੀ ਘੰਟਾ ਡੇਢ ਘੰਟਾ। ਹਾਂ, ਉਹ ਤੋਂ ਬਾਅਦ ਜੋ ਮੰਤਰੀ ਸਾਹਿਬਾਨ ਸੀ ਉਹ ਉਸ ਪਾਸੇ ਬਹਿ ਗਏ, ਅਸੀਂ ਇਸ ਪਾਸੇ ਬਹਿ ਗਏ। ਤੇ ਫਿਰ ਗੇਮ ਇਹ ਚੱਲੀ ਕਿ ਉਹ ਐਂ ਚਾਹੁੰਦੇ ਸੀ ਕਿ ਉਹ ਐਂ शो करन, हम तो बात करना चाहते थे, तो किसान उठ के चले गए। तो अब इतना सिखा दिया ना ये जो सरकारों ने, तो हमने कहा इस गेम में तो आएंगे नहीं। मैं हम भी बैठे हैं, हमने तो वैसे ही रात को सोना नहीं था, मैं आप भी बैठे रहो। तो इसलिए 5.5 घंटे की हुई थी। और वो जो इनके अफसर होते हैं, पुलिस वाले होते हैं, वो आके बोल रहे थे कि आप अपना स्टैंड छोड़ दो। इतनी बात थी, इसलिए लंबी चली। ਉਹ ਤਾਂ ਕਹਿ ਰਹੇ ਸੀਗੇ ਕਿ ਅਸੀਂ ਸਾਰੀ ਮੰਗਾਂ ਮੰਨ ਲਈਆਂ ਸੀ। ਕਿਹੜੀਆਂ ਮੰਗਾਂ ਤੇ ਉਹਨਾਂ ਨੇ ਹਾਮੀ ਭਰੀ ਸੀ ਤੇ ਕਿਹੜੀ ਮੰਗ ਤੇ ਉਹ ਅੜ ਗਏ ਸੀਗੇ ਕਿ ਅਸੀਂ ਨਹੀਂ ਦਵਾਂਗੇ ਤੁਹਾਨੂੰ? ਜੋ ਇੱਕ ਮੰਗਤੇ ਦੇਖੋ, ਜੋ ਚੀਜ਼ ਹੈਗੀ ਆ। ਉਹਨਾਂ ਨੇ ਸਾਥੋਂ ਜੋ ਲਖੀਮਪੁਰ ਦੇ ਜੋ ਆਪਣੇ ਫੱਟੜ ਸੀਗੇ, ਘਾਇਲ ਸੀਗੇ, ਉਹਨਾਂ ਦੀ ਲਿਸਟ ਮੰਗੀ ਸੀ। 13 ਬੰਦਿਆਂ ਦੀ ਲਿਸਟ ਦਿੱਤੀ ਐਂਡ ਇਟ ਵਾਸ ਪ੍ਰੋਮਿਸਡ ਕਿ ਬਈ ਅਸੀਂ ਉਹਨਾਂ ਨੂੰ 10 ਲੱਖ रुपया दवांगे। वो कहते भाई दवांगे, मैं योगी साहब से बात कर लूंगा, योगी जी से जो यहाँ के CM है यूपी दे, तो भाई वो असी दवांगे। वो भी किसी दवांगे, आई नहीं कि देते, है ना जी। फिर कहते आ स्टैंडिंग कमेटी पाता, तो बाकी बातें तो कॉन्क्रीट थी नहीं। तो हमने कहा चलो आह चीज़ां छड्डो, आए दसो भाई MSP गारंटी कानून कि भाई तुसीं प्रॉमिस कीता सी, इहदे बारे बोलो। कहते इहदे बारे खाए पावर्ड कमेटी बनावांगे, 4 सैक्रटरी होणगे, 2-3 मंत्री होणगे, ਜਿਹੜੇ ਐਗਰੀਕਲਚਰ ਜੋ ਮੰਤਰੀ ਜੀ ਹੈ ਉਹ ਪ੍ਰੈਸਾਈਡ ਕਰਨਗੇ। ਫਿਰ ਅਸੀਂ ਪੁੱਛਿਆ ਵੀ ਜਿਹੜੀ ਲਾਸਟ ਜੋ ਸੀਗੀ ਕਮੇਟੀ, ਤੇ ਉਹਨੂੰ ਤਾਂ 2 ਸਾਲ 2 ਮਹੀਨੇ ਦਾ ਟਾਈਮ ਸਾਨੂੰ ਆਈ ਹੋ ਗਿਆ, 37 ਮੀਟਿੰਗਾਂ ਹੋ ਗਈਆਂ, ਉਹਦੇ 'ਚ ਕੀ ਹੋਇਆ? ਉਹਦੇ 'ਚ ਕੋਈ ਜਵਾਬ ਨਹੀਂ। ਤੇ ਮੈਂ ਕਿਹਾ ਉਹਦੇ 'ਚ ਕੁਝ ਨਹੀਂ ਹੋਇਆ, ਫਿਰ ਤੁਸੀਂ ਕਹੀ ਜਾਂਦੇ ਹੋ ਨਕਵੀ ਇੱਕ ਹੋਰ ਕਮੇਟੀ। ਬਸ ਇੰਨੀ ਗੱਲ ਹੋਈ ਸੀਗੀ। ਤੇ ਫਿਰ ਉਹਨਾਂ ਨੇ ਕਿਹਾ ਨਹੀਂ ਬਈ, ਤੇ ਉਹਨਾਂ ਸਟੈਂਡ ਇਹੀ ਸੀਗਾ ਬੇਸਿਕਲੀ, ਇੱਕ ਹੋਰ ਕਮੇਟੀ ਬਣਾਵਾਂਗੇ। ਅਸੀਂ ਕਿਹਾ ਵੀ ਅਸੀਂ ਜਾਵਾਂਗੇ, ਜਾ ਕੇ ਗੱਲਬਾਤ ਕਰ ਲਾਂਗੇ, ਲੇਕਿਨ ਤੁਹਾਡੀ ਗੱਲ ਸਾਨੂੰ ਠੀਕ ਨਹੀਂ ਹੈ ਇਹ। ਅੱਛਾ, ਇਹ ਇੱਕ ਚੀਜ਼ ਹੋਰ ਦੱਸੋ ਕਿ ਅੱਜ ਪੂਰਾ ਦਿਨ ਇੱਥੇ ਕੀ ਹੋਇਆ? ਅਸੀਂ ਵੀ ਮੌਜੂਦ ਸੀਗੇ, ਅਸੀਂ ਵੀ ਰਿਪੋਰਟਿੰਗ ਕੀਤੀ ਹੈ, ਪਰ ਇੱਕ ਕਿਸਾਨਾਂ ਦੇ ਨਜ਼ਰੀਏ ਤੋਂ, ਤੁਸੀਂ ਖੇਤੀਬਾੜੀ ਮਾਹਰ ਕਿਸਾਨ ਆਗੂ ਵੀ ਹੋਗੇ, ਉਹਨਾਂ ਦੇ ਨਜ਼ਰੀਏ ਤੋਂ ਕੀ ਹੋਇਆ? ਕਿਸਾਨ ਕੀ ਅੱਜ ਤੋੜ ਨਹੀਂ ਪਾਏ ਨਾਕੇ, ਜਾਂ ਫਿਰ ਸਟ੍ਰੈਟੇਜੀ ਸੀ ਇੱਥੇ ਰੁਕਣਾ? ਕੀ ਅੱਜ ਜਿਹੜਾ ਸਾਰਾ ਕੁਝ ਵਾਪਰਿਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਐਜ਼ ਏ ਕਿਸਾਨ ਆਗੂ? ਵੀ ਦੇਖੋ, ਜੋ ਕਿਸਾਨ ਹੈਗੇ ਤੇ ਉਹ ਤਾਂ ਤਾਕਤਵਰ ਹੈ ਨਹੀਂ ਗੇ ਇੰਨੇ, ਟਰੈਕਟਰ ਹੀ ਸਾਡੇ ਕੋਲੇ। ਇੱਥੇ ਇੰਨਾ ਇਹਨਾਂ ਨੇ ਬਈ ਅਮਲਾ ਲਾਇਆ ਹੋਇਆ ਕਿ 1 ਬੈਰੀਅਰ, 2 ਬੈਰੀਅਰ, 4 ਬੈਰੀਅਰ, ਟਿੱਪਰ, ਫਿਰ ਸੀਮੈਂਟ, ਫਿਰ ਜੋ ਤੇ ਕੀਲੇ ਆਏ ਲਾਈ ਹੋਏ ਸੜਕਾਂ 'ਚ। ਚਲੋ ਕੋਈ ਨਾ, देखो साडा मतलब आए नहीं है कि असं बैरिकेड तोड़ने हैं। साडा मसला ये है कि असं मोदी जी के जो है द्वार पे जाके अपनी एप्लीकेशन लगानी है। अभी तो जा रहे थे, हूँ आ लाया हुआ सौदा, जान नहीं दे रहे। चलो अज का दिन निकल गया, वाह भली, कल देखांगे। कुछ बैरिकेड टुटे भी, फिर उस तो बाद नहीं टुट पाए, उन्होंने बारे की कहना चाहोगे? चलो जो टुट गए बहुत वधिया, बाकी कल टुटणगे। कल जाओगे फिर पक्का?
ਦੇਖੋ ਮੈਂ ਫੇਰ ਹੱਥ ਜੋੜ ਕੇ ਬੇਨਤੀ, ਸਾਡਾ ਇਹ ਮਸਲਾ ਨਹੀਂ ਬੈਰੀਕੇਡ ਤੋੜਨੇ ਆ। ਮੈਂ ਤਾਂ ਕਹਿੰਦਾ ਕਿ ਅਸੀਂ ਤਾਂ ਕਮਜ਼ੋਰ ਆ, ਸਾਤੋਂ ਨਹੀਂ ਟੁੱਟਣਗੇ। ਜੇ रोड तो ना टूटे ਅਸੀਂ खेत तो जा पड़ेंगे लेकिन मोदी जी के द्वार में जाके एप्लीकेशन जरूर लगाएंगे कि मोदी जी आपने हमसे ही प्रॉमिस किया था, आप हमारा निदान कर दो। ਤਾਂ ਇੱਕ ਹਿਸਾਬ ਨਾਲ ਚਲੋ ਠੀਕ ਹੈ ਕਿ ਤੁਹਾਡੀ ਇਹ ਗੱਲ ਠੀਕ ਹੋ ਸਕਦੀ ਹੈ, ਪਰ ਅਸੀਂ ਅੱਜ ਨੌਜਵਾਨਾਂ ਨੂੰ ਦੇਖ ਰਹੇ ਸੀ, ਉਹ ਤਾਂ ਪੂਰੇ ਜਕਾਰੇ ਛੱਡ ਰਹੇ ਸੀਗੇ, ਪੂਰੇ ਕੈਂਪ ਸੀਗੇ, ਐਡੀ ਟੀਅਰ ਗੈਸ ਛੱਡੀ ਗਈ, ਐਡੇ ਰਬੜ ਬੁਲੇਟ ਫੱਟੜ ਵੀ ਬਹੁਤ ਸਾਰੇ ਹੋਏ, ਸਾਰਾ ਕੁਝ ਹੋਇਆ, ਫਿਰ ਵੀ ਨੌਜਵਾਨ ਤਾਂ ਸਾਨੂੰ ਕੈਮ ਨਜ਼ਰ ਆ ਰਹੇ ਸੀਗੇ। ਬਿਲਕੁਲ ਕੈਮ ਹੈ ਜੀ, ਜਮਾਂ ਕੈਮ ਹੈ। ਹਾਂ, ਪਰ ਤੁਸੀਂ ਵਿਚਾਰੇ ਬਣਾ ਕੇ ਪੇਸ਼ ਕਰ ਰਹੇ ਹੋ, ਉਹ ਕਹਿ ਰਹੇ ਸੀਗੇ ਅਸੀਂ ਤਾਂ ਲੜਨ ਵਾਲੀ ਕੌਮ ਹੈਗੇ ਆ। ਨਹੀਂ ਦੇਖੋ ਕੌਮ ਤਾਂ ਲੜਨ ਵਾਲੀ ਹੈ, ਲੇਕਿਨ ਫਾਈਨੈਂਸ਼ੀਅਲੀ ਇੰਨਾ ਕਮਜ਼ੋਰ ਕਰਤਾ ਸਾਨੂੰ, ਖੂਨ ਤਾਂ ਉਹੀ ਹੈ ਤੇ ਤਾਂ ਹੀ ਤਾਂ ਇੱਥੇ ਖੜਾ ਹੈ। ਖੂਨ ਉਹੀ ਹੈ, ਖੂਨ ਲੜਨ ਲਈ ਹੈ ਤੇ ਬਿਲਕੁਲ ਲੜਾਂਗੇ। ਆਏ ਕਮਜ਼ੋਰ ਨਹੀਂ ਮੈਂ ਆਖਿਆ, ਮੈਂ ਕਿਹਾ ਫਾਈਨੈਂਸ਼ੀਅਲੀ ਸਾਨੂੰ ਇਹਨਾਂ ਨੇ ਇੰਨਾ ਕਮਜ਼ੋਰ ਕਰਤਾ, ਲੇਕਿਨ ਖੂਨ ਉਹੀ ਹੈ। ਖੂਨ ਬਾਬਾ ਬੰਦਾ ਸਿੰਘ ਬਹਾਦਰ ਦਾ ਹੈ, ਖੂਨ ਗੁਰੂ ਜੋ ਸਾਡੇ ਸੀਗੇ ਗੋਬਿੰਦ ਸਿੰਘ ਜੀ ਦਾ, ਉਹਨਾਂ ਦਾ ਹੈ। ਤੇ ਜੋ ਦੇਖੋ ਉਹਨਾਂ ਨੇ ਪ੍ਰੋਮਿਸ ਕੀਤਾ ਉਹ ਲੈਣਾ ਹੱਕ ਹੈ, ਉਹ ਲਵਾਂਗੇ। ਹੱਕ ਤਾਂ ਛੱਡਦੇ ਨਹੀਂ, ਅੱਜ ਨਹੀਂ ਟੁੱਟੇ ਕੱਲ ਟੁੱਟਣਗੇ, ਤੇ ਕੱਲ ਨਹੀਂ ਟੁੱਟੇ ਪਰਸੋਂ। ਹਰਿਆਣੇ ਤੁਸੀਂ ਪੂਰੇ ਦੇਸ਼ 'ਚ ਘੁੰਮਦੇ ਹੋ, ਤੁਸੀਂ ਤੁਹਾਡਾ ਬਹੁਤ ਵੱਡਾ ਰੋਲ ਵੀ ਰਿਹਾ ਪਿਛਲੇ ਅੰਦੋਲਨ ਦੌਰਾਨ ਵੀ, ਇਸ ਅੰਦੋਲਨ ਦੌਰਾਨ ਵੀ ਸਾਰਿਆਂ ਨੂੰ ਤੁਸੀਂ ਇਕੱਠਾ ਵੀ ਕੀਤਾ, ਉਸ ਤੋਂ ਬਾਅਦ ਇੱਕ ਜੁਆਇੰਟ ਫਰੰਟ ਵੀ ਬਣਾਇਆ ਹੈਗਾ। ਹਰਿਆਣੇ ਦੇ ਵਿੱਚ ਇੰਨਾ ਮੂਵਮੈਂਟ ਨਹੀਂ ਦਿਖ ਰਿਹਾ, ਇਹਦਾ ਕੀ ਕਾਰਨ ਤੁਸੀਂ ਦੇਖਦੇ ਹੋ? ਦੇਖੋ ਜੀ, ਇੱਕ ਤਾਂ ਮੇਨ ਗੱਲ ਹੈ ਕਿ ਜੋ ਉੱਥੇ ਗਵਰਨਮੈਂਟ ਹੈ ਉਹ ਹੈਗੀ ਬੀਜੇਪੀ ਦੀ। ਉਹਨਾਂ ਨੇ ਇੰਨਾ ਜ਼ਬਰ ਕੀਤਾ, ਸਾਰੇ ਦੇ ਬੱਚੇ ਪੁਲਿਸ ਲਾਤੀ, ਜੋ ਸਾਡੇ ਕਿਸਾਨ ਆਗੂ ਹੈ ਉਹਨਾਂ ਦੇ ਘਰ ਜਾ ਕੇ ਪੁਲਿਸ ਜਾ ਰਹੀ ਹੈ, ਤੇ ਸਿਰਫ ਔਰਤਾਂ ਘਰੇ, ਕਿਉਂਕਿ ਜਿਹੜੇ ਮਰਦ ਹੈ ਜਾਂ ਤਾਂ ਉਹ ਛੁਪੇ ਹੋਏ ਆ ਜਾਂ ਭੱਜੇ ਹੋਏ ਆ ਜਾਂ ਇੱਥੇ ਆ, ਤੇ ਉਹਨਾਂ ਨੂੰ ਜਾ ਕੇ ਕਹਿ ਰਹੇ ਬਈ ਉਸਕੋ ਬਾਹਰ ਨਿਕਾਲੋ ਬਦਮਾਸ਼ ਕੋ। ਤੇ ਬਹੁਤ ਜ਼ਬਰ ਕੀਤਾ ਹੈ ਨਾ, ਤੇ ਠੀਕ ਹੈ। ਤੇ ਗੱਲ ਇੰਨੀ ਹੈ, ਆਪ ਜਿਤਨਾ ਜ਼ਬਰ ਕਰੋਗੇ ਨਾ, ਜਿਹੜੀ ਧਰਤੀ ਹੈ ਹਰਿਆਣੇ ਪੰਜਾਬ ਦੀ, ਜਿੰਨਾ ਜ਼ਬਰ ਕਰੋਗੇ ਨਾ ਉਹਦਾ ਵਾਪਸੀ ਬਹੁਤ ਜ਼ਿਆਦਾ ਸਟਰੋਂਗ ਆਉਂਦਾ ਹੈ, ਤੇ ਉਹੀ ਸਟਰੋਂਗ ਤੁਸੀਂ ਦੇਖ ਰਹੇ ਹੋ। ਹਾਂਜੀ, ਇਹੀ ਮੈਂ ਸਮਝਣਾ ਚਾਹੁੰਦਾ ਸੀਗਾ ਤੇ ਤੁਹਾਡੇ ਤੋਂ ਕਿ ਅੰਦੋਲਨ ਕਿਵੇਂ ਅੱਗੇ ਚੱਲੂਗਾ, ਤੇ ਮਤਲਬ ਸਾਰਿਆਂ ਦਾ ਸਵਾਲ ਵੀ ਹੈ ਕਿ ਅੱਗੇ ਫਿਰ ਕੀ ਮਤਲਬ ਸਟ੍ਰੈਟੇਜੀ ਲਈ ਹੈ। ਇਹ ਸ਼ਾਇਦ ਇੱਕ ਵਾਰ ਮੈਂ ਆਪ ਜੀ ਨਾਲ ਵੀ ਗੱਲ ਕਰਾਂਗਾ, ਇਹ ਆਪ ਜੀ ਕੀ ਦਿਖਾਣਾ ਹੈ, ਇਹ ਕੀ ਦਿਖਾ ਰਹੇ ਹੋ? ਇਹ ਬੰਦਾ ਲਪੇਟ ਕੇ ਆਪਣਾ ਲੱਤ ਲੈ ਕੇ ਆਇਆ ਸੀ ਝੰਡੇ 'ਚ। ਅੱਛਾ, ਇੰਨਾ ਲੋ ਡੁੱਲਿਆ? ਹਾਂ, ਪੂਰੀ ਆ ਚੀਜ਼ ਆ ਸਾਰੀ ਫਟੀ ਹੋਈ ਸੀ। ਤਾਂ ਇਹ ਛੋਟੀ ਜੀ ਵੈਨ ਹੈ, ਐਂਬੂਲੈਂਸ ਹੈਗੀ ਆ ਕਿਸਾਨਾਂ ਦੀ, ਤੇ ਕਿਸਾਨ ਅੱਜ ਜਿਹੜੇ ਵੀ ਫੱਟੜ ਹੋ ਰਹੇ ਸੀ, ਇੱਕ ਟਰਾਲੀ ਵੀ ਸੀਗੀ, ਉਹ ਟਰਾਲੀ ਔਰ ਹੀ ਮੈਂ ਮੇਰੇ ਸਹਿਯੋਗੀ ਨਾਲ ਕਹਾਂਗਾ ਕਿ ਉਹ ਮੇਰੇ ਨਾਲ ਚੱਲਣ ਤੇ ਉਹ ਟਰਾਲੀ ਵੀ ਦਿਖਾਣ ਕਿ ਜਿਹਦੇ 'ਚ ਅੱਜ ਫੱਟੜ ਕਿਸਾਨਾਂ ਨੂੰ ਮੈਡੀਕਲ ਏਡ ਦਿੱਤੀ ਜਾ ਰਹੀ ਸੀਗੀ। ਇੱਕ ਮੈਡੀਕਲ ਏਡ ਵਾਸਤੇ ਇਹ ਐਂਬੂਲੈਂਸ ਸੀਗੀ ਤੇ ਇੱਕ ਮੈਡੀਕਲ ਏਡ ਵਾਸਤੇ ਇਹ ਟਰਾਲੀ ਹੈਗੀ ਆ। ਹੁਣ ਵੀ ਇੱਕ ਜਿਹੜਾ ਕਿਸਾਨ ਹੈਗਾ ਉਹ ਫੱਟੜ ਹੈਗਾ ਤੇ ਉਹਨੇ ਆ ਦੇਖੋ, ਇੱਕ ਕਿਸਾਨ ਟੀਅਰ ਗੈਸ ਕਰਕੇ ਫੱਟੜ ਹੋ ਰੱਖਿਆ ਹੈਗਾ, ਉਹਨੂੰ ਹੁਣ ਪੱਟੀ ਕੀਤੀ, ਉਹਦੀ ਪੱਟੀ ਕੀਤੀ ਜਾ ਰਹੀ ਹੈ ਕਿ ਟਰਾਲੀ 'ਚ ਇਹ ਜਿਹੜੇ ਨੌਜਵਾਨ ਹੈਗੇ ਆ ਇਹ ਸੇਵਾ ਦੇ ਰਹੇ ਨੇ। ਤਾਂ ਇੱਕ ਬਾਤ, ਹਾਂਜੀ ਬਾਬਾ ਜੀ, ਬਾਤ ਚੋਟ ਵੱਜੀ ਤੇ ਅੱਜ ਘੱਟੋ ਘੱਟ 100 ਨੌਜਵਾਨਾਂ ਦੇ ਇਦਾਂ ਦੀਆਂ ਸੱਟਾਂ ਲੱਗੀਆਂ ਤੇ ਫੱਟੜ ਹੋਏ। ਉਸ ਤੋਂ ਬਾਅਦ ਵੀ ਨੌਜਵਾਨ ਡਟੇ ਰਹੇ ਮੈਦਾਨ 'ਚ। ਅੱਜ ਸਵੇਰੇ 11 ਵਜੇ ਸ਼ੁਰੂ ਹੋਈ ਸੀ ਜਿਹੜੀ ਟੀਅਰ ਗੈਸ ਸੈਲਿੰਗ ਸੀਗੀ, ਉਹ ਸ਼ਾਮ 6:30 ਵਜੇ ਤੱਕ ਚੱਲੀ ਤੇ ਲਗਾਤਾਰ ਘੱਟੋ ਘੱਟ 2-3 ਹਜ਼ਾਰ ਜਿਹੜਾ ਪੌਣੇ 8 ਵਜੇ ਤੱਕ ਚੱਲ ਰਹੀ ਹੈ। ਪੌਣੇ 8 ਵਜੇ ਤੱਕ ਹੁਣ ਤੱਕ ਵੀ ਟੀਅਰ ਗੈਸ ਦੇ ਗੋਲੇ ਚੱਲ ਰਹੇ ਆ। ਤੁਸੀਂ ਕਿੰਨੇ ਵਜੇ ਆ ਗਏ ਸੀਗੇ? ਅਸੀਂ ਜਿਹੜੇ ਪਹਿਲਾਂ ਵਾਲੇ ਆ 10:30 11 ਵਜੇ ਤੋਂ ਇਹ ਕੰਮ ਸ਼ੁਰੂ ਹੋ ਰੱਖਿਆ ਸਵੇਰ ਦਾ। 12 ਵਜੇ ਤੱਕ ਸਾਰੇ ਪਿੱਛੋਂ ਕਾਫਲਾ 12 ਵਜੇ ਆ ਗਿਆ। 10:30 ਵਜੇ ਦੇ ਇੱਥੇ ਕਿਸਾਨ ਸ਼ੁਰੂ ਆ, ਉਦੋਂ ਦੀ ਲਗਾਤਾਰ ਟੀਅਰ ਗੈਸ ਚੱਲ ਰਹੀ ਆ। ਇੰਨਾ ਤਾਂ ਪਾਕਿਸਤਾਨ ਬਾਰਡਰ ਜਾਂ ਕਿਸੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਵੀ ਨਹੀਂ ਹੋ ਰਿਹਾ, ਕਿਉਂਕਿ ਉਧਰ ਵੀ ਸੂਰਜ ਅਸਤ ਦੇ ਨਾਲ ਸੀਜ਼ਫਾਇਰ ਹੁੰਦਾ। ਪਰ ਇਸ ਖੱਟੜ ਸਰਕਾਰ ਨੇ, ਇਸ ਮੋਦੀ ਸਰਕਾਰ ਨੇ ਆਪਦੇ ਹੀ ਦੇਸ਼ ਦਾ ਲੋਕਤੰਤਰ ਦਾ ਘਾਣ ਕਰਦੇ ਹੋਏ ਰਾਤ ਨੂੰ ਪੌਣੇ 8 ਵਜੇ ਤੱਕ ਹਲੇ ਇਹਨਾਂ ਦੇ ਗੋਲੇ ਚੱਲ ਰਹੇ ਨੇ। 2 ਮਿੰਟਾਂ ਬਾਅਦ ਅੱਗੇ ਤੁਹਾਨੂੰ ਗੋਲਾਂ ਦੀ ਆਵਾਜ਼ ਫਿਰ ਸੁਣਾਈ ਦੇਊਗੀ। ਇਹ ਲੋਕਤੰਤਰ ਆਪਣੇ ਕਿਸਾਨਾਂ ਨੂੰ, ਆਪਣੇ ਜਵਾਨਾਂ ਨੂੰ, ਆਪਣੇ ਮਜ਼ਦੂਰਾਂ ਨੂੰ, ਇਹ ਸਾਰਿਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦਾ। ਪਰ ਅਸੀਂ ਕਿਸੇ ਵੀ ਹਾਲਤ 'ਚ ਆਪਣੀ ਜਵਾਨੀ ਨੂੰ ਬਚਾਉਣ ਵਾਸਤੇ, ਆਪਣੀਆਂ ਨਸਲਾਂ ਔਰ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਪਿੱਛੇ ਨਹੀਂ ਹਟਾਂਗੇ। ਅੱਜ ਨਹੀਂ ਤਾਂ ਕੱਲ, ਅੱਜ ਏਕੇ ਨਾਲ ਅਟੱਲ ਜਿੱਤਾਂਗੇ, ਅੱਜ ਨਹੀਂ
ਤਾਂ ਕੱਲ ਜਿੱਤਾਂਗੇ ਜ਼ਰੂਰ, ਅੱਗੇ ਜਿੱਤਾਂ ਜਾਵਾਂਗੇ ਤੇ ਦਿੱਲੀ ਵਿੱਚ ਵੜਾਂਗੇ। ਕਿੱਥੋਂ ਆਏ ਹੋ ਆਪ ਜੀ? ਮੈਂ ਮੋਗਾ, ਡਿਸਟ੍ਰਿਕਟ ਮੋਗਾ, ਅੱਛਾ, ਕਿਹੜੀ ਜਥੇਬੰਦੀ ਨਾਲ? ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅੱਛਾ ਹਾਂਜੀ। ਮੋਗੇ ਤੋਂ ਆਏ ਨੇ ਬਜ਼ੁਰਗ ਕਿਸਾਨ ਹੈਗੇ ਆ ਤੇ ਉਹਨਾਂ ਨੇ ਅੱਜ ਜਿਹੜਾ ਮਾਹੌਲ ਰਿਹਾ ਉਸ ਬਾਰੇ ਵੀ ਦੱਸਿਆ। ਤੇ ਇਹ ਮੈਂ ਇੱਕ ਵਾਰ ਜਿਹੜੇ ਐਂਬੂਲੈਂਸ ਭਾਈ ਸਾਹਿਬ ਹੈਗੇ ਆ ਜੋ ਸੇਵਾ ਦੇ ਰਹੇ ਨੇ ਇਹਨਾਂ ਨਾਲ ਵੀ ਗੱਲ ਕਰ ਲੈਣਾ। ਭਾਈ ਸਾਹਿਬ, ਆਪ ਅੱਜ ਪੂਰਾ ਦਿਨ ਆਪ ਜੀ ਇੱਥੇ ਸੇਵਾ ਦੇ ਰਹੇ ਸੀਗੇ, ਕੀ ਮੰਜ਼ਰ ਸੀਗਾ, ਕੀ ਇੱਥੇ? ਭਾਜੀ ਸਵੇਰੇ 10:30 11 ਵਜੇ ਤੋਂ ਦੇ ਰਹੇ ਹਾਂ ਔਰ ਐਵਰੀ ਟਾਈਮ 2 ਤੋਂ 3 ਪੇਸ਼ੈਂਟ ਰੈਗੂਲਰਲੀ ਸ਼ਾਮ ਦੇ 7-8 ਵੱਜ ਚੁੱਕੇ हैं। ਇਹ ਹੁਣ ਤੱਕ ਚੱਲ ਰਹੀ ਸੀ ਲਗਾਤਾਰ ਸੇਵਾ, ਲਗਾਤਾਰ ਚੱਲ ਰਹੀ ਹੈ। ਲੋਕ ਫਟੇ ਹੋਏ ਆ ਰਹੇ ਨੇ, ਰੌਂਦ ਦਿਖਾ ਰਹੇ ਨੇ। 315 ਬੋਰ ਦਾ ਰੌਂਦ ਦਿਖਾਇਆ ਉਹਨਾਂ ਨੇ। ਇਹ ਮੈਂ ਆਪਣੀ ਅੱਖਾਂ ਨਾਲ ਤਾਂ ਦੇਖ ਕੇ ਹਟਿਆ ਜੀ, ਕੋਈ ਮਨਗੜਤ ਗੱਲ ਨਹੀਂ ਬੋਲ ਰਿਹਾ ਹਨਾ। ਬਜ਼ੁਰਗਾਂ ਦੇ ਇੰਨੇ ਫੱਟ ਵੱਜੇ ਹੋਏ, ਗਰਦਨਾਂ ਫਟੀਆਂ ਹੋਈਆਂ, ਮਤਲਬ ਕਿ ਦੇਖ ਕੇ ਦਿਲ ਰੋ ਰਿਹਾ ਜੀ ਕਿ ਇਹ ਸੱਚੀਓ ਸਾਡੇ ਨਾਲ ਹੋ ਰਿਹਾ ਹੈ। ਹੁਣ ਭਾਰਤ ਰਤਨ ਦੇ ਕੇ ਹਟੇ ਆ, ਸਵਾਮੀਨਾਥਨ ਦੀ ਗੱਲ ਹੋ ਰਹੀ ਹੈ, ਚੌਧਰੀ ਚਰਨ ਸਿੰਘ ਦੀ ਗੱਲ ਹੋ ਰਹੀ ਹੈ, ਉੱਥੇ ਦਿੱਤਾ ਜਾ ਚੁੱਕਿਆ, ਪਤਾ ਨਹੀਂ ਦੇਣ ਦੀ ਗੱਲ ਦੇ ਚੁੱਕੇ ਆ। ਔਰ ਕਿਸਾਨਾਂ ਦਾ ਇਹ ਹਾਲ ਹੈ, ਕਿਸਾਨਾਂ ਦਾ ਇਹ ਹਾਲ ਹੈ। ਆ ਭੈਣ ਜੀ ਦੇਖੋ, ਹੁਸ਼ਿਆਰਪੁਰ ਤੋਂ ਸਪੈਸ਼ਲ ਆਏ ਨੇ, ਲੱਤ ਆਪਣੀ ਟੁੱਟੀ ਹੋਈ ਹੈ, ਸਵੇਰ ਦੀਆਂ ਮੈਡੀਕਲ ਸੇਵਾਵਾਂ ਚ ਸੇਵਾ ਕਰ ਰਹੇ ਹੈ ਜੀ, ਇਕੱਲੇ ਆ ਕੇ। ਭੈਣ ਜੀ, ਆਪ ਜੀ ਦਾ ਕੀ ਨਾਂ ਹੈ? ਹਿਨਾ। ਤੇ ਭੈਣ ਜੀ, ਆਪ ਜੀ ਦੇ ਤਾਂ ਪੈਰ ਤੇ ਵੀ ਸੱਟ ਵੱਜੀ, ਫਿਰ ਵੀ ਆਪ ਜੀ ਆਏ ਹੋ? ਹਾਂਜੀ, ਮੈਨੂੰ ਇਦਾਂ ਸੀਗਾ ਕਿ ਮੇਰੇ ਇੱਥੇ ਜਿਹੜੇ ਲੋਕ ਆ ਹਨਾ ਪੰਜਾਬ ਦੇ, ਉਹਨਾਂ ਲਈ ਮੈਂ ਸੇਵਾ ਕਰਾਂ ਹਨਾ, ਜੋ ਇੱਥੇ ਇੰਨੀ ਮਿਹਨਤ ਕਰਕੇ ਆ ਰਹੇ ਆ ਔਰ ਸਰਕਾਰ ਕੀ ਕਰ ਰਹੀ ਹੈ ਹਨਾ, ਉਹਨਾਂ ਨੂੰ ਉਹਨਾਂ ਦੇ ਹੱਕ ਵੀ ਨਹੀਂ ਦੇ ਰਹੀ ਔਰ ਉਹਨਾਂ ਨੂੰ ਇੰਨਾ ਜ਼ਿਆਦਾ ਪੇਨ ਹੋ ਰਿਹਾ ਹੈ, ਉਹਨਾਂ ਤੇ ਗੋਲੇ ਸੁੱਟੇ ਜਾ ਰਹੇ ਹੈ। ਔਰ ਫਿਰ ਇਸ ਹਿਊਮੈਨਿਟੀ ਨੂੰ ਸਰਵ ਕਰਨ ਲਈ ਮੇਰਾ ਇੱਥੇ ਸੀਗਾ ਕਿ ਮੈਂ ਆਵਾਂ ਔਰ ਮਤਲਬ ਲੋਕਾਂ ਨੂੰ ਵੀ ਇਨਸਿਸਟ ਕੀਤਾ ਗਿਆ ਕਿ ਤੁਸੀਂ ਆਓ। ਬਟ ਮੈਡੀਕਲ ਸਟਾਫ ਥੋੜਾ ਆਉਣ ਤੋਂ ਡਰਦਾ ਸੀਗਾ, ਬਟ ਮੇਰੇ ਨਾਲ ਮੇਰੇ ਇੱਕ ਫਰੈਂਡ ਆਏ ਹੈ ਜਿਨ੍ਹਾਂ ਨੇ ਆ ਕੇ ਮੇਰੀ ਵੀ ਬਹੁਤ ਹੈਲਪ ਕੀਤੀ ਔਰ ਮੈਂ ਇੱਥੇ ਲੋਕਾਂ ਦੀ ਵੀ ਹੈਲਪ ਕਰ ਰਹੀ ਹਾਂ। ਸਵੇਰ ਦੇ ਆਪਾਂ 11-12 ਵਜੇ ਦੇ ਆਏ ਹੋਏ ਹਾਂ ਔਰ ਕਾਫੀ ਜ਼ਿਆਦਾ ਲੋਕਾਂ ਨੂੰ ਸੱਟਾਂ ਲੱਗੀਆਂ। ਈਵਨ ਉਹਨਾਂ ਦੇ ਸਾਰਾ ਪੱਟ ਜਿੱਦਾਂ ਖੁੱਲਿਆ ਹੋਇਆ ਸੀਗਾ, ਅਸੀਂ ਡਰੈਸਿੰਗ ਕੀਤੀ ਹੈ। ਬਟ ਸਰਕਾਰ ਨੂੰ ਇਦਾਂ ਨਹੀਂ ਕਰਨਾ ਚਾਹੀਦਾ, ਥੋੜਾ ਦੇਖਣਾ ਚਾਹੀਦਾ, ਸਹਿਮਤੀ ਨਾਲ ਇੱਕ ਦੂਜੇ ਨਾਲ ਗੱਲ ਕਰਕੇ ਥੋੜਾ ਸਹਿਮਤ ਹੋਣਾ ਚਾਹੀਦਾ ਹੈ ਨਾ। ਤਾਂ ਅੱਜ ਜੋ ਕੁਝ ਵਾਪਰਿਆ ਉਹ ਅੱਡ ਰਿਪੋਰਟਾਂ ਰਾਹੀਂ ਅਸੀਂ ਪਹੁੰਚਾਉਂਦੇ ਰਹੇ। ਸਾਡੇ ਟਵਿੱਟਰ ਅਕਾਊਂਟ ਤੁਸੀਂ ਦੇਖ ਸਕਦੇ ਹੋ, ਜਿਨ੍ਹਾਂ 'ਚ ਅਸੀਂ ਸਾਰਾ ਦਿਨ ਉਹ ਵੀਡੀਓਜ਼ ਪਾਈਆਂ ਜਿੱਥੇ ਸਰਕਾਰ ਵੱਲੋਂ, ਪੁਲਿਸ ਵੱਲੋਂ ਜਿਹੜੇ ਅਥਰੂ ਗੈਸ ਦੇ ਗੋਲੇ ਹੈਗੇ ਉਹ ਸਿੱਟੇ ਜਾ ਰਹੇ ਸੀਗੇ, ਪੈਲੇਟ ਗਨਸ ਦਾ ਇਸਤੇਮਾਲ ਹੋਇਆ। ਹੁਣ ਵੀ ਜਿਹੜੀ ਟੀਅਰ ਗੈਸ ਸ਼ੈਲਿੰਗ ਦੀ ਜਿਹੜੀ ਸਾਊਂਡ ਹੈ ਉਹ ਆਪ ਜੀ ਨੂੰ ਸੁਣਾਈ ਦੇ ਰਹੀ ਹੋਗੀ। ਸਾਡੇ ਪਿੱਛੇ ਜਿਹੜਾ ਬਾਰਡਰ ਹੈਗਾ ਸੰਭੂ ਨਾਕਾ, ਉੱਥੋਂ ਇਹ ਸਾਰੇ ਡਿੱਗ ਰਹੇ ਨੇ। ਦੇਸ਼ ਦੀ ਸਭ ਤੋਂ ਵੱਡੀ ਖਬਰ ਇਹੀ ਸੀ, ਤਾਂ ਇਸ ਕਰਕੇ ਮੈਨੂੰ ਲੱਗਿਆ ਕਿ ਆਪ ਸਾਰਿਆਂ ਨਾਲ ਜਿਹੜਾ ਅੱਜ ਦਾ ਬੁਲੇਟਿਨ ਹੈਗਾ ਉਹਦੇ 'ਚ ਸਿਰਫ ਔਰ ਸਿਰਫ ਇਹ ਜਿਹੜਾ ਕਿਸਾਨ ਅੰਦੋਲਨ ਹੈਗਾ ਇਹੀ ਮੈਂ ਦਿਖਾਵਾਂ, ਗਰਾਊਂਡ ਜ਼ੀਰੋ ਤੋਂ ਦਿਖਾਵਾਂ। ਤੇ ਇਸ ਕਰਕੇ ਇਹੀ ਮੈਂ ਇਹਨੂੰ ਹੀ ਬਟ ਇਸ ਜਿਹੜਾ ਕਿਸਾਨਾਂ ਦਾ ਇਹ ਥਾਂ ਹੈ ਜਿੱਥੇ ਅੱਜ ਇਹਨਾਂ ਨੇ ਹੋਲਟ ਲਿਆ ਹੈ, ਸੰਭੂ ਨਾਕੇ ਤੇ ਜਿਹੜੇ ਕਿਸਾਨ ਅੱਜ ਡੇਰਾ ਲਾ ਕੇ ਅੱਜ ਸੋ ਰਹੇ ਨੇ ਅਸਮਾਨ ਦੇ ਥੱਲੇ। ਤੇ ਮੈਨੂੰ ਲੱਗਿਆ ਕਿ ਇੱਥੋਂ ਹੀ ਇਹ ਤਸਵੀਰਾਂ ਮੈਂ